ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਹੁਣ ਤੱਕ ਆਪਾਂ ਗੱਲਬਾਤ ਕੀਤੀ ਅਮਰੀਕਾ ਦੇ ਹਵਾਲੇ ਨਾਲ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਵਿੱਚ ਚੱਲ ਰਹੇ ਕਿਸਾਨ ਸੰਘਰਸ਼ ਬਾਰੇ ਕਿ ਭਾਰਤ ਦੇ 2 ਸਰਕਾਰੀ ਮੰਤਰੀਆਂ ਤੇ ਕਿਸਾਨ ਲੀਡਰਾਂ ਵਿੱਚ ਜਿਹੜੇ ਗੱਲਬਾਤ ਦੇ ਛੇਕੜਲੇ ਦੌਰ ਵਿੱਚ ਸਰਕਾਰ ਵੱਲੋਂ ਇਹ ਪੇਸ਼ਕਸ਼ ਕੀਤੀ ਗਈ ਹੈ ਕਿ ਉਹ 1.5 ਸਾਲ ਲਈ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਸਸਪੈਂਡ ਕਰਨ ਲਈ ਤਿਆਰ ਹੈ। ਸੋ ਵਿਊਅਰਸ, ਇਉਂ ਲੱਗਦਾ ਹੈ ਕਿ ਕਿਸਾਨ ਇਸ ਮੁੱਦੇ ਤੇ ਢਿੱਲੇ ਪੈ ਸਕਦੇ ਨੇ ਔਰ ਦੂਸਰੇ ਪਾਸੇ ਸੁਪਰੀਮ ਕੋਰਟ ਵੀ ਆਪਣਾ ਤੰਦੂਆ ਜਾਲ ਜਿਹੜਾ ਹੈ ਉਹ ਵਿਛਾ ਰਿਹਾ ਹੈ। ਸੋ ਕਿਸਾਨ ਲੀਡਰਸ਼ਿਪ ਲਈ ਇਹ ਪਰਖ ਦੀ ਘੜੀ ਹੈ ਕਿ ਉਹ ਹਿੰਦੂਤਵੀ ਜਾਲ ਵਿੱਚ ਫਸ ਕੇ ਜਿੱਤੀਬਾਜੀ ਹਾਰ ਰਹੇ ਹਨ ਜਾਂ ਆਪਣੇ ਮੌਕਫ ਤੇ ਡਟੇ ਹੋਏ ਹਨ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਤੁਸੀਂ ਬਿਲਕੁਲ ਠੀਕ ਕਿਹਾ ਕਿ ਵੀ ਹੁਣ ਉਹ ਦੌਰ ਆ ਗਿਆ ਕਿ ਵੀ ਉਹਨਾਂ ਨੇ ਦੋਵੇਂ ਪਾਸਿਓਂ ਜਿਹੜਾ ਜਿਹਨੂੰ ਅਸੀਂ ਉਹ ਜਦੋਂ ਕੁੰਡਲੀ ਵਾਲਾ ਸੱਪ ਕਹਿੰਦੇ ਨੇ ਤਾਂ ਉਹ ਹੁੰਦਾ ਹੈ ਕਿ ਭਾਈ ਉਹ ਜਕੜ ਲੈਂਦਾ। ਸੋ ਉਧਰ ਉਹਨਾਂ ਨੇ ਮਿਨਿਸਟਰਸ ਨੇ ਦੋਵੇਂ ਬਿਠਾਏ ਹੋਏ ਨੇ, ਉਹੀ ਜਿਹੜਾ 10ਵਾਂ ਦੌਰ ਗੱਲਬਾਤ ਦਾ। ਉਧਰੋਂ ਸੁਪਰੀਮ ਕੋਰਟ ਨੇ ਵੀ ਮੂੰਹ ਟੱਡਿਆ ਹੋਇਆ, ਇੱਧਰੋਂ ਠੁੱਡ ਵੱਜਦਾ, ਉਧਰ ਜਾ ਵੜਦੇ ਨੇ, ਉਧਰੋਂ ਵੱਜਦਾ ਫਿਰ ਇੱਧਰ ਆ ਜਾਂਦੇ ਨੇ। ਪਹਿਲਾਂ ਤਾਂ ਸੁਪਰੀਮ ਕੋਰਟ ਔਰ ਗਵਰਨਮੈਂਟ ਉੱਥੇ ਨੂਰਾ ਕੁਸ਼ਤੀ ਕਰਦੇ ਰਹੇ। ਉਹ ਗਵਰਨਮੈਂਟ ਕਹਿ ਰਹੀ ਸੀ ਜੀ 26 ਜਨਵਰੀ ਦੀ ਟਰੈਕਟਰ ਰੈਲੀ ਨੂੰ ਰੋਕੋ। ਸੁਪਰੀਮ ਕੋਰਟ ਨੇ ਕਿਹਾ ਜੀ ਤੁਹਾਡੇ ਕੋਲ ਪਾਵਰਸ ਨੇ, ਤੁਸੀਂ ਰੋਕ ਦਿਓ। ਫਿਰ ਇਹਨਾਂ ਦਾ ਇੱਕ ਗਰੁੱਪ ਉਧਰ ਪੁਲਿਸ ਜਿਹੜੀ ਹੈ ਯੂਪੀ, ਹਰਿਆਣਾ ਔਰ ਦਿੱਲੀ ਦੀ, ਇਸ ਦੇ ਉੱਤੇ ਲੱਗੀ ਹੋਈ ਹੈ ਜੀ ਦੇਣੀ ਹੈ, ਕਰਨ ਦੇਣੀ ਹੈ, ਨਹੀਂ ਦੇਣੀ ਹੈ, ਉਸ ਦੇ ਉੱਤੇ ਪਾਬੰਦੀਆਂ ਨੇ। ਉਹਨਾਂ ਨੇ ਕਿਹਾ ਜੀ ਜੇ ਤੁਸੀਂ ਜਿਹੜਾ ਹੈ ਜਨਵਰੀ 26 ਨੂੰ ਤਾਂ ਹੀ ਤੁਹਾਨੂੰ ਕਰਾਂਗੇ ਜੇ ਸਟ੍ਰਿਕਟ ਸੁਪਰਵਿਜ਼ਨ ਹੋਏ, ਸਾਰੇ ਟਰੈਕਟਰਾਂ ਦੇ ਨਾਂ ਹੋਣ, ਨੰਬਰ ਹੋਏ, ਕੌਣ ਡਰਾਈਵ ਕਰੇਗਾ, ਕੌਣ ਨਾਲ ਬੈਠੇ, ਸਾਰਾ ਡਾਟਾ ਇਕੱਠੀ ਕਰਨ ਦੀ ਲਾਈਨ। ਉਹ ਅਜੇ ਕਿਉਂਕਿ ਅੱਜ ਗੱਲਬਾਤ ਦਾ ਦੌਰ ਸੀ, ਸੋ ਅਜੇ ਉਹ ਮੀਟਿੰਗ ਹੁਣ ਕੱਲ੍ਹ ਨੂੰ ਹੋਣੀ ਹੈ ਅਤੇ ਅਗਲਾ ਦੌਰ 11ਵਾਂ ਜਿਹੜਾ ਉਹ ਫਰਾਈਡੇ ਰੱਖ ਲਿਆ ਉਹਨਾਂ ਨੇ। ਸੋ ਤਾਂ ਕਿ ਬਿਲਕੁਲ ਜੇ ਹੋਣਾ ਵੀ ਹੈ ਦੂਸਰੇ ਪਾਸੇ ਵੀ ਤੁਹਾਨੂੰ ਪ੍ਰੋਪਰ ਤਿਆਰੀ ਨਹੀਂ ਤੁਸੀਂ ਕਰ ਸਕਦੇ ਔਰ ਤੁਹਾਨੂੰ ਜਿਹੜਾ ਹੈ ਉਹ ਕੈਰਟ ਐਂਡ ਸਟਿਕ ਪਾਲਿਸੀ, ਗਾਜਰ ਵੀ ਫੜਾ ਦਿੰਦੇ ਨੇ, ਫਿਰ ਅੱਧੀ ਫੜ ਕੇ ਫਿਰ ਇੱਧਰੋਂ ਸਟਿਕ ਵੀ ਦਿਖਾ ਦਿੰਦੇ ਨੇ। ਸੋ ਉਹ ਦੋਵੇਂ ਪਾਸਿਓਂ ਜਿਹੜਾ ਉਲਝਾਉਣ ਦੀ ਲਾਈਨ ਵੀ ਹੈ। ਔਰ ਅੱਜ ਜਿਹੜਾ 10ਵਾਂ ਦੌਰ ਦੀ ਗੱਲਬਾਤ ਸੀ ਉਹ ਜ਼ਿਆਦਾ ਮੈਨੂੰ ਉਲਝਾਉਣ ਵਾਲੀ ਲੱਗੀ ਕਿਉਂਕਿ ਅੱਗੇ ਤਾਂ ਕਿਸਾਨ ਲੀਡਰ ਇਹ ਕਹਿੰਦੇ ਸੀ ਜੀ, ਉਹ ਸਾਡੇ ਨਾਲ ਗੱਲ ਕਰੀ ਜਾਂਦੇ ਸੀ, ਅਸੀਂ ਮੂੰਹ ਤੇ ਉਂਗਲ ਰੱਖੀ, ਕਾਗਜ਼ ਫੜਿਆ, ਯੈਸ ਔਰ ਨੋ ਕਿ ਵੀ ਦੱਸੋ ਇਹ ਤੁਸੀਂ ਕਾਨੂੰਨ ਜਿਹੜੇ 3 ਨੇ ਇਹ ਰਿਪੀਲ ਕਰਨੇ ਨੇ, ਖਤਮ ਕਰਨੇ ਨੇ ਕਿ ਨਹੀਂ, ਯੈਸ ਔਰ ਨੋ। ਵੀ ਅਸੀਂ ਉਹ ਬੋਲੀ ਜਾਂਦੇ ਸੀ, ਅਸੀਂ ਚੁੱਪ, ਯੈਸ ਔਰ ਨੋ। ਪਰ ਅੱਜ ਜਿਹੜਾ ਉਹਨਾਂ ਨੇ ਸੁੱਟਿਆ ਚੋਗਾ, ਉਸ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਵੀ ਹੁਣ ਹਾਲਾ ਉਹਨਾਂ ਨੇ ਉੱਥੇ ਤਾਂ ਨਹੀਂ ਹਾਂ ਕੀਤੀ, ਉਹਨਾਂ ਨੇ ਕਿਹਾ ਜੀ ਅਸੀਂ ਵਿਚਾਰ ਕਰਕੇ ਦੱਸਾਂਗੇ, ਪਰ ਉਹਨਾਂ ਦੀ ਬਾਡੀ ਲੈਂਗੁਏਜ ਕਿਸਾਨ ਲੀਡਰਾਂ ਦੀ ਔਰ ਮਿਨਿਸਟਰਾਂ ਦਾ ਉਸ ਤੋਂ ਮੈਨੂੰ ਲੱਗਦਾ ਹੈ ਵੀ ਕਿਤੇ ਨਾ ਕਿਤੇ ਉਹਨਾਂ ਨੇ ਇਸ ਚੋਗਾ ਸੁੱਟ ਕੇ ਉਹਨਾਂ ਦੇ ਵਿੱਚ ਇੱਕ ਡਿਬੇਟ ਖੜੀ ਕਰ ਦੇਣੀ ਹੈ ਜਿਹੜਾ ਤਫਰਕੇ ਵੱਲ ਵੀ ਲਿਜਾਏਗੀ। ਔਰ ਉਹ ਕੀ ਹੈ ਕਿ ਜੀ ਅਸੀਂ 1.5 ਸਾਲ ਲਈ 1.5 ਸਾਲ ਤੋਂ 1.5 ਸਾਲ ਮਿਊਚੁਅਲੀ ਐਗਰੀਏਬਲ ਕਿ ਉਹ ਕਹਿਣਗੇ ਜੀ ਨਹੀਂ ਜੀ 1.5 ਦੇ 2 ਕਰ ਦਿਓ, ਕਹਿਣਗੇ ਨਹੀਂ ਜੀ 1.5 ਦਾ 1 ਕਰ ਦਿਓ। ਉਹਨਾਂ ਨੇ ਕਿਹਾ ਜੀ ਅਸੀਂ ਉਹਨੂੰ ਸਸਪੈਂਡ ਕਰ ਦਿੰਦੇ ਔਰ ਇਨ ਦਾ ਮੀਨ ਟਾਈਮ ਇੱਕ ਕਮੇਟੀ ਬਣਾ ਦਿੰਦੇ। ਕਮੇਟੀ ਦੇ ਸਾਹਮਣੇ ਲਾ ਦੇ ਵਿੱਚ ਕੀ ਚੰਗਾ ਹੈ ਕੀ ਨਹੀਂ ਹੈ ਔਰ ਮਿਊਚੁਅਲ ਕੰਸੈਂਟ ਦੇ ਉਹਨਾਂ ਨੇ ਕਿਹਾ ਜੀ ਦੇਖੋ ਹੁਣ ਅੱਗੋਂ ਕਿਸਾਨਾਂ ਨੇ ਇਹ ਕਹਿਣਾ ਸੀ ਨਾ ਜੀ ਸਾਨੂੰ ਤਾਂ ਤੁਹਾਡਾ ਇਤਬਾਰ ਹੀ ਨਹੀਂ ਹੈ ਕਿ ਤੁਸੀਂ, ਉਹ ਕਹਿੰਦੇ ਜੀ ਇਹ ਜਿਹੜੀ ਅੰਡਰਟੇਕਿੰਗ ਹੈ ਸਸਪੈਂਸ਼ਨ ਦੀ ਔਰ ਕਮੇਟੀ ਦੀ, ਅਸੀਂ ਇਨ ਫਰੰਟ ਆਫ ਦਾ ਸੁਪਰੀਮ ਕੋਰਟ ਦੇ ਦਿਆਂਗੇ ਕਿ ਸੁਪਰੀਮ ਕੋਰਟ ਵੀ ਇਹ ਕੋਰਟ ਦਾ ਆਰਡਰ ਹੋ ਜਾਏ ਔਰ ਉਹਦੇ ਥੱਲੇ ਫਿਰ ਵਿਚਾਰ ਔਰ ਮਿਨੀਮਮ ਸਪੋਰਟ ਪ੍ਰਾਈਸ ਉਹਨਾਂ ਨੇ ਕਿਹਾ ਜੀ ਉਹਦੇ ਲਈ ਵੀ ਅਸੀਂ ਵਿਚਾਰ ਕਰ ਲੈਂਦੇ। ਸੋ ਮਤਲਬ ਇਹ ਹੈ ਕਿ ਇਸ ਵੇਲੇ ਜਿਹੜਾ ਉਹਨਾਂ ਦਾ ਜ਼ੋਰ ਹੈ ਕਿ ਇੱਕ ਵਾਰ ਇਹ ਜਿਹੜਾ 8-10 ਲੱਖ ਬੰਦਾ ਬੈਠਿਆ ਆ ਕੇ ਸਾਰੇ ਪਾਸਿਓਂ ਇੱਕ ਮੋਮੈਂਟਮ ਬਣੀ ਹੋਈ ਹੈ, ਦੁਨੀਆ ਭਰ ਦੇ ਵਿੱਚ ਸਪੋਰਟ ਹੈ, ਇੱਕ ਵਾਰੀ ਇਸ ਮੋਮੈਂਟਮ ਨੂੰ ਤੋੜ ਦਿਓ, ਇੱਕ ਵਾਰੀ ਉਠਾ ਦਿਓ, ਫਿਰ ਕਿਹਦਾ ਉਹ ਜਿਵੇਂ ਕਹਿੰਦੇ ਹੁੰਦੇ ਸੀ ਸਾਡੇ ਬਜ਼ੁਰਗ ਜੀ, ਪਤਾ ਨਹੀਂ ਫਿਰ ਕਿਹਦੀ ਰਾਜਾ ਹੋਣਾ, ਕਿਹਦੀ ਪ੍ਰਜਾ ਹੋਣਾ ਤੇ ਕਿਹੜਾ ਰਾਜਾ ਹੋਣਾ। ਫਿਰ ਤਾਂ ਕੌਣ ਕੀ, ਫਿਰ ਤਾਂ ਹਰ ਇੱਕ ਦਾ ਸੌਦੇਬਾਜ਼ੀ ਲਾਈਨ ਸ਼ੁਰੂ ਵੀ ਹੋ ਜਾਂਦੀ ਹੈ, ਨਾਲੇ ਉਹ ਕਦੇ ਬਣਦਾ ਵੀ ਨਹੀਂ ਹੁੰਦਾ। ਅਸੀਂ ਦੇਖਿਆ ਆਪਣੀ ਜ਼ਿੰਦਗੀ 'ਚ ਵੀ ਅਸੀਂ ਦੇਖਿਆ ਕਿ ਜਿਹੜੀ ਇੱਕ ਮੋਮੈਂਟਮ ਜੋਸ਼ ਹੁੰਦਾ ਉਹ ਉਹੀ ਪਲ ਹੁੰਦੇ ਨੇ, ਉਹਨੂੰ ਤੁਸੀਂ ਵਿਕਟਰੀ 'ਚ ਬਦਲ ਦਿਓ ਨਹੀਂ ਤਾਂ। ਔਰ ਇਹ ਜੇ ਕਿਸੇ ਨੇ 72-73 ਸਾਲ ਦਾ ਇਹਨਾਂ ਦਾ ਸਾਰਾ ਕੰਮ ਕਰਨ ਦਾ ਸਿਸਟਮ ਦੇਖਿਆ ਹੋਏ
ਜੀ ਕਿਹੜੀਆਂ ਕਮੇਟੀਆਂ ਕਿਹੜੇ ਕਮਿਸ਼ਨ ਉਹਨਾਂ ਦੀਆਂ ਰਿਪੋਰਟਾਂ ਹੀ ਨਹੀਂ ਆਉਂਦੀਆਂ ਜਾਂ ਆ ਜਾਣ ਤੇ ਉਹ ਟੇਬਲ ਤੇ ਹੀ ਨਹੀਂ ਰੱਖੀਆਂ ਜਾਂਦੀਆਂ। ਔਰ ਬਹੁਤਿਆਂ ਨੂੰ ਸ਼ਾਇਦ ਅੱਜ ਜਦੋਂ ਇਹ ਗੱਲ ਹੁੰਦੀ ਹੈ ਜੀ ਸਟੇਟਾਂ ਦੇ ਹੱਕ ਖੋਹ ਲਏ, ਇਹ ਨਹੀਂ ਹੈ ਜਿਹੜਾ ਰਾਜੀਵ ਲੌਂਗੋਵਾਲ ਅਕਾਰਡ ਹੋਇਆ, ਕਿਉਂਕਿ ਇੱਕ ਮੰਗ ਅਨੰਦਪੁਰ ਦਾ ਮਤਾ ਸੀ, ਅਨੰਦਪੁਰ ਦੇ ਮਤੇ ਦਾ ਇੱਕ ਕਲੌਜ਼ ਸੀ ਕਿ ਭਾਈ ਸੈਂਟਰ ਸਟੇਟ ਰਿਲੇਸ਼ਨਸ ਜਿਹੜੇ ਨੇ ਉਹ ਰੀਡਿਫਾਈਨ ਹੋਣ, ਸਟੇਟਾਂ ਨੂੰ ਜ਼ਿਆਦਾ ਪਾਵਰਸ ਦਿੱਤੀਆਂ ਜਾਣ। ਔਰ ਉਸ ਜਿਹੜਾ ਅਕਾਰਡ ਹੋਇਆ ਰਾਜੀਵ ਲੌਂਗੋਵਾਲ, ਉਹਦੇ 'ਚ ਵੀ ਸਰਕਾਰੀਆ ਕਮਿਸ਼ਨ ਬਣਾਇਆ ਗਿਆ। ਉਹਦੇ 'ਚੋਂ ਜਸਟਿਸ ਸਰਕਾਰੀਆ ਸੀ, ਇੱਕ ਸਿੱਖ ਸੀ ਪੱਗ ਵਾਲਾ, ਉਹਨੇ ਆਪਣੀ ਰਿਪੋਰਟ ਵੀ ਦਿੱਤੀ ਜਿਹਦੇ 'ਚ ਉਹਨੇ ਕਿਹਾ ਵੀ ਕਿ ਇਹਨੂੰ ਰੀਡਿਫਾਈਨ ਕੋਈ ਕਿਸੇ ਨੂੰ ਪੁੱਛ ਕੇ ਦੇਖ ਲਓ ਕਿ ਕਿੱਥੇ ਹੈ ਰਿਪੋਰਟ ਸਰਕਾਰੀਆ ਕਮਿਸ਼ਨ ਦੀ ਤੇ ਲਾਗੂ ਕਿਹਨੇ ਕਰਨੀ ਸੀ। ਉਸ ਪੀਰੀਅਡ 'ਚ ਹੋ ਗਿਆ। ਦੇਖੋ ਜੀ ਅਸੀਂ ਇਹ ਸਾਡੇ ਮੋਰਚੇ ਦੀ ਬਦੌਲਤ ਹੀ ਜਿਹੜਾ ਉਹ ਸਰਕਾਰੀਆ ਕਮਿਸ਼ਨ ਵੀ ਬਣ ਗਿਆ। ਔਰ ਦੇਖੋ ਉਹਨਾਂ ਨੇ ਕਿਹਾ ਕਿ ਵੀ ਵਾਕਈ ਸਟੇਟਾਂ ਨੂੰ ਵੱਧ ਹੱਕ ਮਿਲਣੇ ਚਾਹੀਦੇ ਨੇ, ਇੱਧਰ ਉੱਧਰ ਹੋਣਾ ਚਾਹੀਦਾ। ਇਸੇ ਤਰ੍ਹਾਂ ਕਾਨਸਟੀਟਿਊਸ਼ਨਲ ਅਮੈਂਡਮੈਂਟ ਦੇ ਥੱਲੇ ਵਾਜਪਾਈ ਸਰਕਾਰ ਵੇਲੇ ਜਿਹਦੇ 'ਚ ਉਹਨਾਂ ਨੇ ਮੰਨਿਆ ਕਿ ਜੀ ਆਰਟੀਕਲ 25B ਜਿਹੜਾ ਸਿੱਖਾਂ ਦੇ ਲਈ ਅੱਡ ਜਿਹੜਾ ਉਹ ਮੈਰਿਜ ਐਕਟ ਹੋਏ, ਔਰ ਦੂਜਾ ਉਹ ਕਿੱਥੇ ਗਈ ਸਾਰੀ ਰਿਪੋਰਟ। ਸੋ ਕੁੱਲ ਮਿਲਾ ਕੇ ਇਹ ਗੱਲ ਦੇਖਣ ਵਾਲੀ ਹੈ। ਔਰ ਅੱਜ ਹੀ ਸਾਡੇ ਮਿੱਤਰ ਔਰ ਐਡਮਾਇਰਰ TV 84 ਦੇ ਮਲਕ ਸਾਹਿਬ ਉਹਨਾਂ ਨੇ ਖਾਸ ਤੌਰ ਤੇ ਕਿਹਾ, ਉਹਨਾਂ ਨੇ ਕਿਹਾ ਜੀ ਇਹ ਟਰੈਪ ਹੈ, ਇਹਦੇ 'ਚ ਫਸ ਗਏ, ਇਹ ਲਾਈਫ ਟਾਈਮ ਓਕੇਜ਼ਨ ਹੁੰਦਾ ਜਿਹੜਾ ਤੁਹਾਨੂੰ ਕਦੇ ਮੌਕਾ ਬਣਦਾ। ਔਰ ਇਸ ਵੇਲੇ ਜਿਵੇਂ ਕੌਮ ਦੇ ਅੰਦਰ ਇੱਕ ਉਤਸ਼ਾਹ ਹੈ, ਇੱਕ ਪੂਰਾ ਜੋਸ਼ੋ ਖਰੋਸ਼ ਹੈ। ਲੇਕਿਨ ਜਿਵੇਂ ਅਸੀਂ ਅੱਗੇ ਵੀ ਕਿਹਾ ਸੀ, ਕੱਲ ਜਦੋਂ ਅਸੀਂ ਕਿਹਾ 2-3 ਕਾਲਾਂ ਆਈਆਂ, ਕਹਿੰਦੇ ਜੀ ਤੁਸੀਂ ਤਾਂ ਬਿਲਕੁਲ ਹੀ ਇਹ ਛੱਜ 'ਚ ਪਾ ਕੇ ਛੱਡ ਦਿੱਤੇ ਸਾਰੇ। ਮੈਂ ਕਿਹਾ ਨਹੀਂ, ਮੈਨੂੰ ਤਾਂ ਇਹ ਨਜ਼ਰ ਆ ਰਿਹਾ ਕਿ ਵੀ ਅਸੀਂ ਤਾਂ ਦੇਖ ਰਹੇ ਹਾਂ ਇਹਦੇ 'ਚੋਂ ਕਿ ਭਾਈ ਪੰਜਾਬ ਦੇ ਲਈ ਕੌਮ ਦੇ ਲਈ ਲੌਂਗ ਟਰਮ ਕੀ ਨਿਕਲੇ। ਮੈਂ ਕਿਹਾ ਮੈਨੂੰ ਇਹ ਨਜ਼ਰ ਆ ਰਿਹਾ ਵੀ ਜਿਹੜੀਆਂ ਇਹ 30-40 ਜਥੇਬੰਦੀਆਂ ਬਣਾ ਕੇ 40 ਦੇ ਨੁਮਾਇੰਦੇ ਨੇ, ਇਹਦੇ 'ਚੋਂ ਇੱਕ ਪੋਲੀਟੀਕਲ ਪਾਰਟੀ ਕੱਢਣਗੇ। ਉਸ ਪਾਰਟੀ ਦਾ ਨਾਂ ਹੋਏਗਾ ਕਿਸਾਨ ਮਜ਼ਦੂਰ ਪਾਰਟੀ। 2022 ਦੀਆਂ ਚੋਣਾਂ ਪੰਜਾਬ ਅਸੈਂਬਲੀ ਦੀਆਂ ਲੜਨ ਦੇ ਲਈ, ਕਿਉਂਕਿ ਪੰਜਾਬ 'ਚ ਜ਼ੋਰ ਹੈ ਕਿਸਾਨੀ ਦਾ, ਇਹ ਸਾਰੀ ਮੂਵਮੈਂਟਸ ਵੱਡੀ ਦੇਣ ਹੀ ਪੰਜਾਬ ਦੀ ਹੈ, ਉਹਦੇ 'ਚ ਉਹਨਾਂ ਕੀ ਰੋਲ ਅਦਾ ਕਰਨਗੇ ਜਿਵੇਂ ਆਮ ਆਦਮੀ ਪਾਰਟੀ ਨੇ ਜਿਵੇਂ ਕੀਤਾ। ਔਰ ਫਿਰ ਇਹਦੇ 'ਚੋਂ ਜਿਹੜੇ ਅਦਰਵਾਈਜ਼ ਅਨਇੰਪਲੋਏ ਹੋ ਕੇ ਬੈਠੇ ਨੇ, ਜੋਗਿੰਦਰ ਯਾਦਵ ਵਰਗੇ ਔਰ ਉਹ ਟਕੈਤ ਵੈਸਟਰਨ ਯੂਪੀ ਵਾਲਾ, ਇਹ 2024 ਦੀਆਂ ਚੋਣਾਂ 'ਚ ਇਸੇ ਹੀ ਕਿਸਾਨ ਮਜ਼ਦੂਰ ਪਾਰਟੀ ਪਲੇਟਫਾਰਮ ਦੇ ਥੱਲੇ ਪਾਰਲੀਮੈਂਟ ਦੀਆਂ ਚੋਣਾਂ ਦੇ ਰਾਹੀਂ ਵਿੱਚ ਵੜਨਾ ਚਾਹਣਗੇ। ਮੈਂ ਕਿਹਾ ਵੀ ਇਹਨਾਂ ਦੇ ਅਸੀਂ ਜਿਸ ਲੈਵਲ ਤੋਂ ਦੇਖ ਰਹੇ ਹਾਂ ਉਹ ਤਾਂ ਉਹੀ ਗੱਲ ਬਣਦੀ ਹੈ ਕਿ ਭਾਈ ਉਹ ਕਹੇ ਨੱਥ ਕਢਾਉਣ ਨੂੰ ਤੇ ਉਹ ਫਿਰੇ ਨੱਕ ਵਢਾਉਣ ਨੂੰ, ਕਿ ਵੀ ਉਹਨਾਂ ਦੇ ਲਈ। ਔਰ ਇਹੀ ਗੱਲ ਮੈਂ ਸਮਝਦਾ ਹਾਂ ਵੀ ਜਿਸ ਅੰਦਾਜ਼ 'ਚ ਇਹਨਾਂ ਧਿਰਾਂ ਨੇ, ਦੇਖੋ ਹਕੂਮਤਾਂ ਅਲਟੀਮੇਟਲੀ ਪ੍ਰੈਸ਼ਰ ਨੂੰ ਹੀ ਕਬੂਲਦੀਆਂ ਨੇ। ਖਾਲਿਸਤਾਨ ਮੁੱਦਾ ਨਹੀਂ ਹੈ ਇਹਨਾਂ ਇਸ ਐਜੀਟੇਸ਼ਨ ਦਾ, ਨੋ ਡਾਊਟ ਅਬਾਊਟ ਇਟ। ਔਰ ਕਿਹਾ ਵੀ ਕਿਸ ਨੇ ਹੈ ਵੀ ਤੁਸੀਂ ਮੁੱਦਾ ਬਣਾ ਕੇ ਖਾਲਿਸਤਾਨ ਤੇ ਗੱਲ ਕਰੋ, ਲੇਕਿਨ ਇਹ ਇੱਕ ਪ੍ਰੈਸ਼ਰ ਸੀ ਜਾਂ ਹੈ ਜਿਹਦੇ ਥੱਲੇ ਗੱਲਬਾਤ 'ਚ ਹਕੂਮਤ ਨੂੰ ਲੱਗੇ ਕਿ ਵੀ ਜੇ ਅਸੀਂ ਨਾ ਇਹ ਰਿਪੀਲ ਕੀਤੇ ਤੇ ਗੱਲ ਖਾਲਿਸਤਾਨ ਵੱਲ ਜਾਏਗੀ। ਹੁਣ ਹਕੂਮਤ ਤਾਂ ਪਹਿਲਾਂ ਹੀ ਉਹਨੂੰ ਖਾਲਿਸਤਾਨ ਦੇ ਖਾਤੇ 'ਚ ਪਾ ਕੇ ਛੱਡ ਰਹੀ ਹੈ, ਔਰ ਉਹ ਜਿਹੜੇ NIA ਦੇ ਨੋਟਿਸ ਭੇਜੇ ਉਹਦੇ ਥੱਲੇ ਨੇ। ਤੇ ਜਿਨ੍ਹਾਂ ਦੀ ਸਟਰੈਂਥ ਉਹ ਲੋਕ ਨੇ ਉਹ ਕਹਿਣ ਕਿ ਜੀ ਨਹੀਂ ਇਹ ਇੱਥੇ ਤੁਹਾਡੀ ਕੋਈ ਥਾਂ ਨਹੀਂ ਹੈ, ਇੱਥੇ ਇਹ ਬਿਲਕੁਲ ਖਰਾਬ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਸਰਕਾਰ ਨੂੰ ਕਹਿਣ ਜੀ ਅਸੀਂ ਹਰ ਟਰੈਕਟਰ ਦੇ ਉੱਤੇ ਤਿਰੰਗਾ ਲਾਵਾਂਗੇ ਜੀ, ਹੁਣ ਤੁਸੀਂ ਕੀ ਮੈਸੇਜ ਦੇ ਰਹੇ ਹੋ। ਉਹਨਾਂ ਨੇ ਵੀ ਦੇਖ ਲਿਆ ਕਿ ਭਾਈ ਇਹਨਾਂ ਤਿਲਾਂ 'ਚ ਤੇਲ ਨਹੀਂ ਹੈ। ਔਰ ਇਵੈਂਚੁਅਲੀ ਜੇ ਇਹ ਕਿਸਾਨ ਲੀਡਰ ਜਿਹੜੇ ਨੇ ਇਹ ਯੀਲਡ ਕਰਦੇ ਨੇ ਕਿ ਨਹੀਂ ਜੀ ਤੁਸੀਂ 1.5 ਸਾਲ ਕਿਹਾ, 2 ਸਾਲ ਲਈ ਸਸਪੈਂਡ ਕਰ ਦਿਓ, ਕਮੇਟੀ ਬਣਾ ਦਿਓ। ਔਰ ਇਹ ਹੁਣ ਲੋਕਾਂ ਨੂੰ ਕਿਵੇਂ ਫੇਸ ਕਰਨਗੇ ਮੈਨੂੰ ਨਹੀਂ ਪਤਾ, ਕਿਉਂਕਿ ਜਿਹੜਾ ਇਸ ਵੇਲੇ ਸੈਂਟੀਮੈਂਟ ਹੈ ਆਮ, ਜਿੰਨਾ ਸਾਡੇ ਤੱਕ ਵੀ ਪਹੁੰਚਦਾ ਹੈ, ਉਹ ਇਹੀ ਹੈ ਕਿ ਭਾਈ ਜਾਂ ਅਸੀਂ ਜਿੱਤਾਂਗੇ ਤੇ ਜਾਂ ਮਰਾਂਗੇ, ਵਿਚਕਾਰਲਾ ਕੋਈ ਨਹੀਂ। ਔਰ ਜਿੱਤ ਜਿਹੜੀ ਹੈ ਇਹ ਪੀਰੇਟਡ ਵਿਕਟਰੀ ਇਹਨੂੰ ਬਣਾ ਕੇ, ਕਿਉਂਕਿ ਨਾਲ ਦੀ ਨਾਲ ਜਦੋਂ ਇਹ ਆਫਰ ਕੀਤੀ ਜਾਂਦੀ ਹੈ ਔਰ ਉਹਨਾਂ ਦਾ ਮਿਨਿਸਟਰ ਕਹਿੰਦਾ ਇਫ ਦਾ ਐਜੀਟੇਸ਼ਨ ਇਜ਼ ਐਂਡਡ ਐਂਡ ਦਾ ਫਾਰਮਰਸ ਕੈਨ ਗੋ ਹੋਮ then that will be a victory for Indian democracy, not for any individual। ਉਹਨਾਂ ਨੇ ਆਲਰੇਡੀ ਹਕੂਮਤ ਨੇ ਪੋਸਟ ਐਜੀਟੇਸ਼ਨ ਆਪਣੀ ਪ੍ਰੋਪੇਗੈਂਡਾ ਲਾਈਨ ਵੀ ਬਣਾ ਲਈ ਹੈ ਕਿ ਦੇਖੋ ਜੀ ਜਮਹੂਰੀਅਤ, ਕਿਸਾਨ ਆਏ, ਅਸੀਂ ਉਹਨਾਂ ਨੂੰ ਬਿਲਕੁਲ ਕੁਛ ਨਹੀਂ ਕਿਹਾ, ਕੋਈ ਗ੍ਰਿਫਤਾਰੀਆਂ ਨਹੀਂ, ਕੋਈ
ਸਖਤੀ ਨਹੀਂ ਕੀਤੀ ਬਾਰਡਰਾਂ ਤੇ, ਗੱਲਬਾਤ ਹੋਈ ਔਰ ਗੱਲਬਾਤ ਤੋਂ ਬਾਅਦ ਇਹ ਅਸੀਂ ਹੱਲ ਕੱਢਿਆ, ਉਹਨਾਂ ਨੂੰ ਸਸਪੈਂਡ ਕਰਤਾ ਹੈ। ਔਰ ਦੇਖੋ ਦਿਸ ਇਜ਼ ਉਹ ਕਹਿ ਰਿਹਾ ਕਿ ਵੀ ਇਹ ਦੈਨ ਇਟ ਵਿਲ ਬੀ ਅ ਵਿਕਟਰੀ ਫॉर ਇੰਡੀਅਨ ਡੈਮੋਕ੍ਰੇਸੀ। ਦੇਖੋ ਜੀ ਭਾਰਤੀ ਜਮਹੂਰੀਅਤ ਕਿਵੇਂ ਕੰਮ ਕਰਦੀ ਹੈ। ਔਰ ਇਸ ਸਾਰੇ ਚੋਂ ਅਸੀਂ ਤਾਂ ਇੱਥੇ ਬੈਠ ਕੇ ਬਾਮੁਲਾਜ਼ਾ ਹੋਸ਼ਿਆਰ ਹੀ ਕਹਿ ਸਕਦੇ ਹਾਂ ਕਿ ਭਾਈ ਇਸ ਦੇ ਵਿੱਚ ਨਾ ਫਸਿਓ। ਬਿਲਕੁਲ, ਜੇ ਫਸ ਗਏ ਤੇ ਜਿਵੇਂ ਅਸੀਂ ਬਾਕੀਆਂ ਦੇ ਨਾਲ ਜੋੜ ਕੇ ਅੱਜ ਤੱਕ ਪੁਰਾਣੀਆਂ ਕਹਾਣੀਆਂ ਸੁਣਾਈ ਜਾਂਦੇ ਹਾਂ, ਇੱਕ ਦਾਸਤਾਨ ਹੋਰ ਜੁੜ ਜਾਏਗੀ ਕਿ ਕੌਮ ਤਾਂ ਇਕੱਠੀ ਹੋਈ, ਪੰਜਾਬ ਦੇ ਹਰ ਵਰਗ ਦੇ ਲੋਕਾਂ ਨੇ ਆ ਕੇ ਜਿਹੜਾ ਸਾਥ ਦਿੱਤਾ ਹੈ, ਦੁਨੀਆ ਭਰ ਦੇ ਵਿੱਚ ਸੋਲੀਡੈਰਿਟੀ ਦੇ ਨਾਲ ਸਿੱਖ ਪੰਜਾਬੀ ਖਲੋਤੇ, ਸਾਡੇ ਲਹਿੰਦੇ ਪੰਜਾਬ ਦੇ ਵੀ ਭਰਾ ਭੈਣਾਂ ਪਹਿਲੀ ਵਾਰ ਸੀ ਕਿ ਇਸ ਲੈਵਲ ਦੇ ਉੱਤੇ ਸਪੋਰਟ ਆਈ। ਪਰ ਉਸ ਦਾ ਫਿਰ ਇਹੀ कि बड़े शौक से सुन रहा था ज़माना, हम ही सौ गए दास्तां कहते कहते। साडी कहानी तो चल रही है पर जिहड़ी है ज़माना सुनना चाहुंदा है, सुन रहा सी पर असीं सौ गए ते जे असीं बह गए और इस इन्हां दे चक्कर दे विच फस गए तो फिर मेरा ख्याल है कि भी इस चों निकलिया नहीं जाना। कितना वक्त मुड़ के लगेगा ਇਹ ਤਾਂ ਰੱਬ ਜਾਣਦਾ, ਲੇਕਿਨ ਅਸੀਂ ਤਾਂ ਵਾਰ ਨਹੀਂ ਕਰ ਸਕਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।